ਪੰਜਾਬ ਨਾ ਬਚਿਆ ਤੇ ਨਾ ਇੱਥੇ ਹਿੰਦੂ ਬਚਣੇ ਨਾ ਸਿੱਖ ਬਚਣਾ। ਇਸ ਕਰਕੇ ਜੀ ਆਪਾਂ ਜੀ ਸਾਰੇ ਜਣੇ ਉੱਠੀਏ, ਆਪਣੀ ਧਰਤੀ ਨੂੰ ਬਚਾਈਏ। ਆਪਣੇ ਉਹਨਾਂ ਨੇ ਜਿਹੋ ਜਿਹਾ ਮਾਹੌਲ ਸਿਰਜਿਆ, ਜਿਹੋ ਜਿਹੇ ਪੁਲਿਸ ਵਾਲੇ ਲੋਕਾਂ ਨਾਲ ਵਿਹਾਰ ਕਰ ਰਹੇ ਸੀ, ਧੀਆਂ ਭੈਣਾਂ ਨਾਲ ਗਾਲਾਂ ਕੱਢ ਰਹੇ ਸੀ, ਲੋਕਾਂ ਨਾਲ ਧੱਕੇ ਨਾਲ ਲਿਆ ਕੇ ਉਹਨਾਂ ਨੂੰ ਸ਼ਾਂਤ ਵੀ ਖੜੋਤੇ ਚੁੱਕ ਸੁੱਟਿਆ ਜਾ ਰਿਹਾ ਹੈ। ਇਹ ਤੇ ਬਹੁਤ ਸਾਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਬਣ ਗਏ। ਕਾਫੀ ਬਹਿਸਬਾਜ਼ੀ ਹੋਈ ਤੇ ਸਾਨੂੰ ਵੀ ਇੱਥੋਂ ਲਿਆ ਕੇ ਲੁਧਿਆਣੇ ਤੋਂ 10-15-20 ਕਿਲੋਮੀਟਰ ਦੂਰ ਹੈ ਡੇਲੋ ਥਾਣੇ 'ਚ ਬੰਦ ਕੀਤਾ ਹੋਇਆ। ਗੰਦਾ ਪਾਣੀ ਪਾਉਣ ਵਾਲੇ ਆ ਜਾਂ ਪਾਣੀ ਨੂੰ ਜ਼ਹਿਰੀਲਾ ਬਣਾਉਣ ਵਾਲੇ ਆ, ਉਹਨਾਂ ਦੇ ਬੰਦਿਆਂ ਨੂੰ, ਉਹ ਜੋ ਪ੍ਰਵਾਸੀ ਮਜ਼ਦੂਰ ਆ, ਉਹਨਾਂ ਨੂੰ ਲਿਆ ਕੇ ਬੜੇ ਬੜੇ ਇਕੱਠ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਤੇ ਸਾਡੇ ਪੰਜਾਬੀਆਂ ਨਾਲ ਇਹ ਇਦਾਂ ਦਾ ਸਲੂਕ ਕੀਤਾ ਜਾ ਰਿਹਾ ਸਾਡੇ ਪ੍ਰਸ਼ਾਸਨ ਵੱਲੋਂ ਵੀ। ਹਿਸਟਰੀ ਦੀ ਤੇ ਤਾਂ ਹੀ ਲੋੜ ਹੈ ਜੇ ਕੁਝ ਮਨੁੱਖਤਾ ਜੀਂਦੀ ਰਹੂਗੀ। ਤੇ ਜੇ ਮਨੁੱਖਤਾ ਨੂੰ ਜੀ ਜੀ ਮਾਰਨ ਕੇ ਇੰਡਸਟਰੀ ਨੂੰ ਰੱਖਣਾ ਤੇ ਫਿਰ ਮੇਰਾ ਖਿਆਲ ਹੈ ਕਿ ਇੰਡਸਟਰੀ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਤੁਸੀਂ ਵੇਖ ਰਹੇ ਹੋ। ਇਸ ਸਮੇਂ ਲੁਧਿਆਣੇ ਦੇ ਵਿੱਚ ਕਾਲੇ ਪਾਣੀ ਦਾ ਮੋਰਚਾ ਜਿਹੜਾ ਅੱਜ ਲਾਉਣ ਦੀ ਤਰੀਕ ਮਿੱਥੀ ਗਈ ਸੀ, ਜਿਸ ਨੂੰ ਲੈ ਕੇ ਲਗਾਤਾਰ ਉੱਥੇ ਗਹਿਮੋ ਗਹਿਮੀ ਚੱਲ ਰਹੀ ਹੈ। ਇਸੇ ਵਿਚਾਲੇ ਭਾਈ ਅੰਮ੍ਰਿਤਪਾਲ ਸਿੰਘ MP ਖਡੂਰ ਸਾਹਿਬ ਤੋਂ, ਉਹਨਾਂ ਦੇ ਪਿਤਾ ਜੀ ਨੂੰ ਪਹਿਲਾਂ ਡਿਟੇਨ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ, ਫਿਰ ਰਿਹਾ ਕਰ ਦਿੱਤਾ ਜਾਂਦਾ ਹੈ, ਦੁਬਾਰਾ ਫਿਰ ਡਿਟੇਨ ਕਰ ਲਿਆ ਗਿਆ। ਸਾਡੇ ਨਾਲ ਖੁਦ ਆਪ ਬਾਪੂ ਤਰਸੇਮ ਸਿੰਘ ਹੋਣੀ ਮੌਜੂਦ ਨੇ, ਉਹਨਾਂ ਨਾਲ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਵਾਹਿ ਖਾਲਸਾ ਜੀ ਫਤਿਹ ਜੀ। ਅਸੀਂ ਜੀ 4 ਵਜੇ ਹੀ ਘਰ ਤੋਂ ਹੀ ਉਹ ਗ੍ਰਿਫਤਾਰ ਕਰਨ ਵਾਸਤੇ ਪਹੁੰਚ ਗਈ ਸੀ, ਲੇਕਿਨ ਅਸੀਂ ਰਾਤ ਦੇ ਉੱਥੋਂ ਬਾਹਰ ਆ ਗਏ ਸੀ ਤੇ ਠੀਕ ਹੈ ਜੀ ਇੱਥੇ ਪਹੁੰਚੇ ਆ। ਤੇ ਇੱਥੇ ਆ ਕੇ ਵੀ ਬਹੁਤ ਜ਼ਬਰਦਸਤੀ ਆਪਣੇ ਜਿਹੜੇ ਵੀ ਇਹ ਮੋਰਚੇ 'ਚ ਆ ਰਹੇ ਸੀਗੇ ਜੀ ਉਹਨਾਂ ਨੂੰ ਸਾਰਿਆਂ ਨੂੰ ਹੀ ਡਿਟੇਨ ਕਰ ਰਹੇ ਸੀ। ਬੱਸਾਂ 'ਚ ਫੜ ਫੜ ਕੇ ਧੱਕਿਆਂ ਨਾਲ ਪੁਲਿਸ ਬਹੁਤ ਧੱਕਾਸ਼ਾਹੀ ਕਰ ਰਹੀ ਸੀ ਤੇ ਉਹਦੇ 'ਚ ਜੀ ਸਾਡੇ ਨਾਲ ਵੀ ਉਹਨਾਂ ਦੀ ਕਾਫੀ ਬਹਿਸਬਾਜ਼ੀ ਹੋਈ ਤੇ ਸਾਨੂੰ ਵੀ ਇੱਥੋਂ ਲਿਆ ਕੇ ਲੁਧਿਆਣੇ ਤੋਂ 10-15-20 ਕਿਲੋਮੀਟਰ ਦੂਰ ਹੈ ਡੇਲੋ ਥਾਣੇ 'ਚ ਬੰਦ ਕੀਤਾ ਹੋਇਆ। ਤੇ ਜੀ ਬਾਕੀ ਹੋਰ ਸੰਗਤਾਂ ਵੀ ਜਿਹੜੀਆਂ ਕੋਈ ਕਿਤੇ ਬੰਦ ਕੀਤਾ, ਕੋਈ ਆਉਣ ਜਾਣ ਵਾਲਿਆਂ ਨੂੰ ਹਰੇਕ ਜਗ੍ਹਾ ਤੇ ਉਹ ਲਿਜਾ ਕੇ ਬੰਦ ਕੀਤਾ ਹੋਇਆ। ਤੇ ਜੀ ਜਿਹੜੇ ਗੰਦਾ ਪਾਣੀ ਪਾਉਣ ਵਾਲੇ ਆ ਜਾਂ ਪਾਣੀ ਨੂੰ ਜ਼ਹਿਰੀਲਾ ਬਣਾਉਣ ਵਾਲੇ ਆ, ਉਹਨਾਂ ਦੇ ਬੰਦਿਆਂ ਨੂੰ, ਉਹ ਜੋ ਪ੍ਰਵਾਸੀ ਮਜ਼ਦੂਰ ਆ, ਉਹਨਾਂ ਨੂੰ ਲਿਆ ਕੇ ਬੜੇ ਬੜੇ ਇਕੱਠ ਕਰਨ ਵਾਸਤੇ ਮੌਕਾ ਦਿੱਤਾ ਜਾ ਰਿਹਾ ਤੇ ਸਾਡੇ ਪੰਜਾਬੀਆਂ ਨਾਲ ਇਹ ਇਦਾਂ ਦਾ ਸਲੂਕ ਕੀਤਾ ਜਾ ਰਿਹਾ ਸਾਡੇ ਪ੍ਰਸ਼ਾਸਨ ਵੱਲੋਂ ਵੀ ਤੇ ਸਾਡੇ ਹੂੰ ਸਰਕਾਰ ਵੱਲੋਂ। ਇਹ ਬਹੁਤ ਜੀ ਧੱਕੇਸ਼ਾਹੀ ਆ ਕਿ ਅਸੀਂ, ਮੇਰਾ ਖਿਆਲ ਹੈ ਕਿ 5 ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਤੇ ਸਾਨੂੰ ਇੱਕ ਵਾਰੀ ਪਹਿਲਾਂ ਕਹਿਤਾ ਸੀ ਕਿ ਉੱਪਰੋਂ ਆਰਡਰ ਆ ਗਿਆ ਤੁਸੀਂ ਚਲੇ ਜਾਓ। ਫਿਰ ਅਸੀਂ ਜੀ ਨਿਕਲਣ ਲੱਗੇ ਤੇ ਉਦੋਂ ਫਿਰ ਸਾਨੂੰ ਰੋਕਿਆ ਗਿਆ ਵੀ ਨਹੀਂ ਅਜੇ ਜੀ ਨਹੀਂ, ਫਿਰ ਦੁਬਾਰਾ ਕਹਿੰਦੇ ਕਿ ਡਿਟੇਨ ਰੱਖੋ। ਇਸ ਕਰਕੇ ਮੇਰਾ ਜੀ ਖਿਆਲ ਹੈ ਕਿ ਸਾਡੇ ਨਾਲ, ਸਾਡੀ ਕੌਮ ਨਾਲ, ਸਾਡੇ ਪੰਜਾਬ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ। ਸਾਡਾ ਪਾਣੀ ਬਰਬਾਦ ਕੀਤਾ ਜਾ ਰਿਹਾ, ਸਾਡੀ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਕਿ ਸਾਡੇ ਆਉਣ ਵਾਲਾ ਭਵਿੱਖ ਜਿਹੜਾ ਬੜਾ ਖਤਰੇ 'ਚ ਆ। ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਇਸ ਮਸਲੇ ਵਾਸਤੇ ਆਵਾਜ਼ ਬੁਲੰਦ ਕਰੋ। ਜੇ ਪਾਣੀ, ਹਵਾ ਤੇ ਧਰਤੀ ਨਾ ਰਹੀ ਤੇ ਫਿਰ ਸਾਡੀ ਹੋਂਦ ਮਿਟ ਜੂਗੀ। ਇਸ ਕਰਕੇ ਇਹਨੂੰ ਸਾਡੇ ਗੁਰੂ ਪੀਰਾਂ ਨੇ, ਸਾਡੇ ਵੱਡਿਆਂ ਵਡੇਰਿਆਂ ਨੇ ਬੜਾ ਆਪਣੇ ਖੂਨ ਨਾਲ ਸਿੰਜ ਕੇ ਬਚਾ ਕੇ ਰੱਖਿਆ ਇਸ ਧਰਤੀ ਨੂੰ। ਤੇ ਇਸ ਕਰਕੇ ਹੁਣ ਵੀ ਆਪਾਂ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝੀਏ, ਆਪੋ ਆਪਣਾ ਫਰਜ਼ ਅਦਾ ਕਰੀਏ ਤੇ ਤਾਂ ਕਰਕੇ ਜੋ ਇਹੋ ਜਿਹੇ ਮਸਲੇ ਆ ਉਹਨਾਂ ਦਾ, ਕਿਉਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ। ਸਰਕਾਰਾਂ ਤੇ ਸਾਨੂੰ ਮਾਰਨਾ ਚਾਹ ਰਹੀਆਂ, ਸਾਡੀ ਜਵਾਨੀ ਨੂੰ ਜੀ ਕਦੀ ਨਸ਼ਿਆਂ ਨਾਲ, ਕਦੀ ਗੋਲੀਆਂ ਨਾਲ, ਕਦੀ ਇਹੋ ਜਿਹਾ ਮਾਹੌਲ ਦੇ ਕੇ, ਇਹੋ ਜਿਹਾ ਵਾਤਾਵਰਨ ਦੇ ਕੇ ਸਾਨੂੰ ਬਰਬਾਦ ਕੀਤਾ ਜਾ ਰਿਹਾ ਕਿ ਅਸੀਂ ਇੱਥੋਂ ਉੱਜੜ ਜਾਈਏ, ਅਸੀਂ ਖਤਮ ਹੋ ਜਾਈਏ। ਇਸ ਕਰਕੇ ਜੀ ਸਾਰਿਆਂ ਨੂੰ ਉੱਠੋ, ਘਰਾਂ ਤੋਂ ਬਾਹਰ ਨਿਕਲੋ। ਇਹੋ ਜਿਹੇ ਮਸਲੇ ਜੋ ਸਾਡੀ ਹੋਂਦ ਦਾ ਸਵਾਲ ਆ, ਜਿੱਥੇ ਮਨੁੱਖਤਾ ਦੀ ਹੋਂਦ ਦਾ ਸਵਾਲ ਆ, ਉੱਥੇ ਜਾ ਕੇ ਸਾਰਿਆਂ ਨੂੰ ਸਾਨੂੰ ਆਪਣੀ ਪਾਰਟੀਬਾਜ਼ੀ, ਧੜੇਬਾਜ਼ੀ, ਧਰਮ ਜਾਤ ਮਜ਼ਹਬ ਤੋਂ ਉੱਪਰ ਉੱਠ ਕੇ ਇਹਦੇ ਵਾਸਤੇ ਲੜਾਈ ਲੜਨੀ ਚਾਹੀਦੀ ਆ। ਬਾਕੀ ਸਰਕਾਰ ਜੀ ਦੇ ਅਸੀਂ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਉਹਨਾਂ ਨੇ ਜਿਹੋ ਜਿਹਾ ਮਾਹੌਲ ਸਿਰਜਿਆ, ਜਿਹੋ ਜਿਹੇ ਪੁਲਿਸ ਵਾਲੇ ਲੋਕਾਂ ਨਾਲ ਵਿਹਾਰ ਕਰ ਰਹੇ ਸੀ, ਧੀਆਂ ਭੈਣਾਂ ਨਾਲ ਗਾਲਾਂ ਕੱਢ ਰਹੇ ਸੀ, ਲੋਕਾਂ ਨਾਲ ਧੱਕੇ ਨਾਲ ਲਿਆ ਕੇ ਉਹਨਾਂ ਨੂੰ ਸ਼ਾਂਤ ਵੀ ਖੜੋਤੇ ਚੁੱਕ ਸੁੱਟਿਆ ਜਾ ਰਿਹਾ। ਇਹ ਬਹੁਤ ਜੀ ਵੱਡੀ ਇਸ ਪ੍ਰਸ਼ਾਸਨ ਦੀ ਵੀ ਨਾਕਾਮੀ ਲਾ ਲਓ ਜਾਂ ਇਹ ਜਾਣਬੁੱਝ ਕੇ ਸਾਡੇ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ। ਬਾਪੂ ਜੀ ਐਂ ਵੀ ਲੱਗਦਾ ਹੈ ਕਿ ਇਹ ਕਿਤੇ ਪ੍ਰਵਾਸੀ ਭਾਈਚਾਰਾ ਜਿਹੜਾ ਉਹਨਾਂ ਨਾਲ ਸਿੱਧੇ ਤੌਰ ਤੇ ਕਲੈਸ਼ ਕਰਾਉਣ, ਆਪਸ ਚ ਲੜਾਉਣ ਦਾ ਵੀ ਇੱਕ ਤਰੀਕਾ ਹੈ, ਵੀ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵੀ ਉਹਨਾਂ ਨੂੰ ਵੀ ਪੂਰਿਓਂ ਇਕੱਠੇ ਕਰਕੇ ਲਿਆਂਦਾ ਹੋਇਆ ਇਹਨਾਂ ਨੇ। ਨਹੀਂ, ਹਾਂਜੀ, ਇਹ ਕਲੈਸ਼ ਕਰਵਾਉਣ ਵਾਸਤੇ ਤੇ ਕਦੀ ਚਾਹ ਰਹੀ ਹੈ ਕਿ ਸਰਕਾਰਾਂ ਜਿਹੜੀਆਂ, ਇਹਨਾਂ ਦਾ ਮਨਸ਼ਾ ਹੀ ਇਹੋ ਜਿਹਾ ਕਿ ਕਦੀ ਸਾਨੂੰ ਜੀ ਆਪਸੀ ਭਾਈਚਾਰਿਆਂ ਵਿੱਚ, ਦਲਿਤ ਭਾਈਚਾਰੇ ਨਾਲ, ਕਦੀ ਦੂਜਿਆਂ ਨਾਲ, ਇੱਕ ਦੂਜੇ ਨਾਲ ਲੜਾਉਣ ਦੀ, ਹੁਣ ਇਹਨਾਂ ਨੂੰ ਇਸ ਚੀਜ਼ੋਂ ਅਗਰ ਨਹੀਂ ਕੋਈ ਕਾਮਯਾਬੀ ਮਿਲੀ ਤੇ ਹੁਣ ਪ੍ਰਵਾਸੀਆਂ ਨੂੰ ਸਾਡੇ ਮੁਕਾਬਲੇ ਤੇ ਖੜਾ ਕੀਤਾ ਜਾ ਰਿਹਾ। ਉਹਨਾਂ ਨੂੰ ਸਾਡੇ ਜੀ ਨਾਲ, ਸਾਡੀ ਹੋਣ ਤੇ ਜਿਹੜਾ ਸਵਾਲ ਆ, ਉਹ ਸਾਰਿਆਂ ਨੂੰ ਸਾਨੂੰ ਜਾਗਣ ਦੀ ਲੋੜ ਆ ਕਿ ਉਹਨਾਂ ਦੇ ਆਉਣ ਨਾਲ ਕਿੰਨਾ ਕੁਛ ਵੱਧ ਫੁੱਲ ਰਿਹਾ, ਕ੍ਰਾਈਮ, ਕੁਛ ਇਹੋ ਜਿਹੀਆਂ ਚੀਜ਼ਾਂ। ਇਸ ਕਰਕੇ ਜੀ ਜੀ ਸਾਨੂੰ ਸਾਰਿਆਂ ਨੂੰ ਹੋਣਾ, ਇਹ ਧਰਮ ਜਾਤ ਤੋਂ ਉੱਪਰ ਉੱਠ ਕੇ
ਸੋਚਣ ਦੀ ਲੋੜ ਹੈ ਕਿ ਅਗਰ ਪੰਜਾਬ ਨੂੰ ਜਿੰਦਾ ਰੱਖਣਾ ਤੇ ਫਿਰ ਸਾਨੂੰ ਸਾਰਿਆਂ ਨੂੰ ਉੱਠਣ ਦੀ ਲੋੜ ਆ। ਇਹ ਉਹ ਜਿਹੜੇ ਸਰਕਾਰ ਦਾ ਬੜਾ ਨਿਖੇਧੀਜਨਕ ਅੱਜ ਦਾ ਜਿਹੜਾ ਫੈਸਲਾ ਸੀ ਕਿ ਉਹਨਾਂ ਨੂੰ ਮੁਕਾਬਲੇ ਤੇ ਲਿਆ ਕੇ ਖੜੇ ਕਰਨਾ ਤੇ ਉਹਨਾਂ ਨੂੰ ਸਟੇਜਾਂ ਲਾ ਕੇ ਦੇਣੀਆਂ, ਉਹਨਾਂ ਵਾਸਤੇ ਲੰਗਰ ਪਹੁੰਚਾਉਣਾ, ਉਹਨਾਂ ਨੂੰ ਸਾਰਾ ਕੁਝ ਉਤਸ਼ਾਹਿਤ ਕਰਨਾ, ਇਹ ਸਾਡੇ ਨਾਲ ਕਲੈਸ਼ ਕਰਨ ਵਾਸਤੇ ਜਾਂ ਸਾਨੂੰ ਆਪਸ ਵਿੱਚ ਲਾ ਕੇ ਮਰਾਉਣ ਵਾਸਤੇ ਸਾਡੀ ਕੌਮ ਨੂੰ, ਸਾਡੇ ਨੌਜਵਾਨਾਂ ਨੂੰ ਇਹ ਸ਼ਿਕਾਰ ਖੇਡਣ ਵਾਸਤੇ ਇਹੋ ਜਿਹੇ ਪ੍ਰਾਪੇਗੰਡੇ ਕੀਤੇ ਜਾ ਰਹੇ ਆ। ਜੀ ਬਾਪੂ ਜੀ, ਜੇਕਰ ਆਪਾਂ ਸਿੱਖੀ ਸਿਧਾਂਤ ਦੀ, ਗੁਰਮਤ ਦੀ ਗੱਲ ਵੀ ਕਰ ਲਈਏ, ਗੁਰੂ ਸਾਹਿਬ ਤਾਂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ, ਤੇ ਜਿਹੜਾ ਪਾਣੀ ਪਿਤਾ ਹੈ ਸਾਡਾ, ਉਹਦੇ ਲਈ ਜੇ ਅਸੀਂ ਲੜਨਾ ਚਾਹ ਰਹੇ ਹਾਂ, ਸਾਨੂੰ ਉਹਦੇ ਲਈ ਵੀ ਲੜਾਈ ਨਹੀਂ ਕਰਨ ਦਿੱਤੀ ਜਾ ਰਹੀ। ਇਹਨੂੰ ਕਿੱਦਾਂ ਦੇਖਦੇ ਹੋ? ਇਹ ਧਰਤੀ ਤਾਂ ਇਸ ਫਲਸਫੇ ਨੂੰ ਅੱਗੇ ਤੋਰਨ ਵਾਲੀ ਧਰਤੀ ਸੀ। ਇਹ ਜੀ ਪੰਜਾਬ ਦਾ ਨਾਂ ਹੀ ਪੰਜ ਪਾਣੀਆਂ ਦੇ ਨਾਂ ਤੇ ਆ, ਪੰਜਾਬ, ਤੇ ਉਹਦਾ ਪਾਣੀ ਕਿਦਾਂ ਦਾ ਸ਼ੀਸ਼ੇ ਵਰਗਾ ਸੀ, ਕੋਈ ਜਿੱਥੋਂ ਮਰਜ਼ੀ ਪੀ ਲੈਂਦਾ ਸੀ, ਕੋਈ ਨਹਿਰ ਤੋਂ, ਕੋਈ ਖਾਲ ਤੋਂ, ਕਿ ਜਿੱਥੋਂ ਮਰਜ਼ੀ। ਤੇ ਹੁਣ ਇਹੋ ਜਿਹੇ ਹਾਲਾਤ ਬਣੇ ਪਏ ਆ ਵੀ ਸਾਡਾ ਪਹਿਲਾਂ ਤੇ ਪਾਣੀ ਲੁੱਟ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਗਿਆ, ਤੇ ਜਿਹੜਾ ਕੋਈ ਸਾਡੇ ਕੋਲ ਬਚਿਆ ਵਾ ਉਹ ਕਿਦਾਂ ਦਾ ਜ਼ਹਿਰੀਲਾ ਬਣਾਇਆ ਜਾ ਰਿਹਾ ਕਿ ਸਾਡੀ ਜਿਹੜੀ ਹੋਂਦ ਹੀ ਖਤਰੇ 'ਚ ਆ। ਇਸ ਕਰਕੇ ਅਸੀਂ ਤੇ ਸੋਚਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ, ਆਪਣੇ ਪਾਣੀ ਦੀ ਜਿਹੜੀ ਵਰਤੋਂ ਵੀ ਉਹ ਸੁਚੱਜੇ ਤਰੀਕੇ ਨਾਲ ਕਰਨ ਦੀ ਲੋੜ ਆ, ਆਪਣੀਆਂ ਫਸਲਾਂ ਦਾ ਵੀ ਕੋਈ ਤੌਰ ਤਰੀਕਾ ਬਦਲਣ ਦੀ ਲੋੜ ਆ ਕਿ ਜਿੰਨਾ ਅਸੀਂ ਪਾਣੀ ਨੂੰ ਬਚਾ ਸਕੀਏ। ਪਰ ਇਹ ਜਿਹੜਾ ਇਹਨੂੰ ਇਸ ਟਾਈਪ ਤੇ ਜ਼ਹਿਰੀਲਾ ਬਣਾਇਆ ਜਾ ਰਿਹਾ, ਇਸ ਦੇ ਕੈਮੀਕਲ ਪਾਣੀ 'ਚ ਰਲਾਏ ਜਾ ਰਹੇ ਆ, ਜ਼ਮੀਨ 'ਚ ਸੁੱਟੇ ਜਾ ਰਹੇ ਆ, ਜਿਹੜੀਆਂ ਫੈਕਟਰੀਆਂ ਇਹੋ ਜਿਹਾ ਕਰ ਰਹੀਆਂ, ਮੇਰੇ ਖਿਆਲ ਉਹ ਜਿਹੜੀਆਂ ਜੋ ਫੈਕਟਰੀਆਂ ਲਾਉਣ ਵੇਲੇ ਜੋ ਮਾਪਦੰਡ ਉਹਨਾਂ ਨੂੰ ਵੀ ਨਹੀਂ ਪੂਰੇ ਕਰ ਰਹੇ। ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰਿਆਂ ਨੂੰ ਇੰਡਸਟਰੀ ਦੀ ਤਾਂ ਹੀ ਲੋੜ ਹੈ ਜੇ ਕੁਝ ਮਨੁੱਖਤਾ ਜੀਂਦੀ ਰਹੂਗੀ। ਤੇ ਜੇ ਮਨੁੱਖਤਾ ਨੂੰ ਮਾਰਨ ਕੇ ਇੰਡਸਟਰੀ ਨੂੰ ਰੱਖਣਾ ਤੇ ਫਿਰ ਮੇਰਾ ਖਿਆਲ ਹੈ ਕਿ ਇੰਡਸਟਰੀ ਦੀ ਲੋੜ ਨਹੀਂ ਹੋਣੀ ਚਾਹੀਦੀ। ਜੀ ਇੰਡਸਟਰੀ ਵੀ ਜਿਹੜੀ ਲੱਗੀ ਹੋਈ ਹੈ ਉਹ ਮਨੁੱਖਾਂ ਦੀ ਸਹੂਲਤ ਲਈ ਹੈ, ਪਰ ਜੇ ਮਨੁੱਖ ਹੀ ਨਹੀਂ ਰਹੂਗਾ ਤਾਂ ਉਹ ਇੰਡਸਟਰੀ ਕਿਸ ਕੰਮ ਦੀ ਹੈ, ਇਹ ਵੀ ਗੱਲ ਹੈ। ਸੋ ਅੱਗੇ ਤੁਰਦੇ ਹਾਂ ਬਾਪੂ ਜੀ, ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਤਾਂ ਨਹੀਂ ਕੀਤੀ ਗਈ ਪੁਲਿਸ ਦੇ ਵੱਲੋਂ? ਜਿੱਦਾਂ ਤੁਸੀਂ ਹੋ, ਤੁਹਾਡੇ ਨਾਲ ਜਿਹੜਾ ਵੀ ਜੱਥਾ ਹੈ, ਤੁਸੀਂ ਪੁਲਿਸ ਦਾ ਜਦੋਂ ਸਾਹਮਣਾ ਤੁਹਾਡੇ ਨਾਲ ਹੁੰਦਾ, ਤੁਹਾਨੂੰ ਅਰੈਸਟ ਕੀਤਾ ਜਾਂਦਾ, ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਜ਼ਿਆਦਤੀ ਕੀਤੀ ਹੈ ਪੁਲਿਸ ਨੇ? ਜ਼ਿਆਦਤੀ ਕੀਤੀ ਜੇ, ਧੱਕੇ ਨਾਲ ਸਾਨੂੰ ਧੱਕੇ ਮਾਰ ਕੇ ਸਾਨੂੰ ਬੱਸਾਂ 'ਚ ਬਿਠਾਇਆ ਗਿਆ, ਸਾਡੇ ਨਾਲ ਦੇ ਜਿਹੜੇ ਨੌਜਵਾਨਾਂ ਨੂੰ ਗਾਲੀ ਮੰਦਾ ਵੀ ਕੀਤਾ ਗਿਆ, ਨਾਲੋਂ ਬਹੁਤ ਮਾੜਾ ਵਿਵਹਾਰ ਸੀ ਉਹਨਾਂ ਦਾ। ਤੇ ਇਸ ਕਰਕੇ ਮੈਂ ਸੋਚਦਾ ਕਿ ਉਹਨਾਂ ਨੂੰ ਕੋਈ ਇਨਸਾਨੀਅਤ, ਕਿਸੇ ਦੀ ਕੋਈ ਵੱਡੇ ਦੀ ਕੋਈ ਛੋਟੇ ਦੀ ਕੋਈ ਕਦਰ ਕੀਮਤ ਨਹੀਂ, ਉਹਨਾਂ ਤੇ ਬਸ ਚੁੱਕ ਕੇ ਬੱਸਾਂ 'ਚ ਧੂ ਕੇ ਲੋਕਾਂ ਨੂੰ, ਬੀਬੀਆਂ ਤੱਕ ਸੁੱਟਿਆ ਜੀ। ਸੋ ਇਹ ਸਾਰਾ ਕੁਝ ਹੋਇਆ। ਹੁਣ ਬਾਪੂ ਜੀ ਕੀ ਲੱਗਦਾ ਅਗਲੀ ਰਣਨੀਤੀ ਨੌਜਵਾਨਾਂ ਨੂੰ ਜਾਂ ਕਹਿ ਲਈਏ ਸਮੁੱਚੇ ਪੰਜਾਬੀਆਂ ਨੂੰ ਕੀ ਰੱਖਣੀ ਚਾਹੀਦੀ ਹੈ? ਤੁਸੀਂ ਕੀ ਅਪੀਲ ਕਰਦੇ ਹੋ MP ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਿਤਾ ਹੋਣ ਦੇ ਨਾਤੇ, ਕਿਉਂਕਿ ਇਸ ਸਮੇਂ ਉਹਨਾਂ ਦੇ ਤੌਰ ਤੇ ਤੁਸੀਂ ਵਿਚਰ ਰਹੇ ਹੋ, ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਪੰਜਾਬੀਆਂ ਨੂੰ? ਅਪੀਲ ਤੇ ਨੌਜਵਾਨਾਂ ਨੂੰ, ਪੰਜਾਬ ਵਾਸੀਆਂ ਨੂੰ ਅਸੀਂ ਤੇ ਕਹਿੰਦੇ ਕਿ ਜਾਗੋ, ਇਹ ਤੁਹਾਡੀ ਹੋਣ ਦਾ ਸਵਾਲ ਹੈ। ਇਹ ਪੰਜਾਬ ਨਾ ਬਚਿਆ ਤੇ ਨਾ ਇੱਥੇ ਹਿੰਦੂ ਬਚਣੇ, ਨਾ ਸਿੱਖ ਬਚਣਾ। ਇਸ ਕਰਕੇ ਆਪਾਂ ਸਾਰੇ ਜਣੇ ਉੱਠੀਏ, ਆਪਣੀ ਧਰਤੀ ਨੂੰ ਬਚਾਈਏ, ਆਪਣੇ ਪਾਣੀ ਨੂੰ ਬਚਾਈਏ, ਆਪਣੀ ਹਵਾ ਨੂੰ ਚੰਗਾ ਰੱਖੀਏ, ਜਿਹਦੇ ਨਾਲ ਅਸੀਂ ਸਾਰੇ ਆਉਣ ਵਾਲੇ ਸਮੇਂ ਲਈ ਸਾਡੀਆਂ ਨਸਲਾਂ ਜੀਵੀਆਂ ਰਹਿ ਸਕਣ। ਤੇ ਇਸ ਕਰਕੇ ਆਪਾਂ ਸਾਰੇ ਜਣੇ ਪਾਰਟੀ ਧੜੇਬਾਜ਼ੀ ਮਜ਼ਹਬਾਂ ਤੋਂ ਉੱਪਰ ਉੱਠ ਕੇ ਇਹ ਸਾਡੀ ਲੜਾਈ ਜਿਹੜੀ ਹੈ ਸਾਰਿਆਂ ਦੀ ਸਾਂਝੀ ਆ, ਇਹ ਧਰਤੀ ਸਾਰਿਆਂ ਦੀ ਸਾਂਝੀ ਆ, ਪਾਣੀ ਸਾਂਝਾ ਵਾ। ਇਸ ਕਰਕੇ ਇਹ ਨਹੀਂ ਕਿ ਇੱਥੇ ਦਾ ਰਹਿਣ ਵਾਲਾ ਹਰੇ ਵਸਿੰਦੇ ਦੀ ਲੋੜ ਆ। ਇਸ ਕਰਕੇ ਆਪਾਂ ਸਾਰੇ ਜਣੇ ਇਹ ਨਾ ਸੋਚੀਏ ਕਿ ਸਿੱਖਾਂ ਦਾ ਮਸਲਾ ਵਾ ਜਾਂ ਕਿਸਾਨਾਂ ਦਾ ਮਸਲਾ ਵਾ, ਇਹ ਸਾਰਿਆਂ ਦਾ ਸਾਂਝਾ ਮਸਲਾ ਵਾ। ਇਸ ਕਰਕੇ ਆਪਾਂ ਸਾਰੇ ਜਣੇ ਰਲ ਮਿਲ ਕੇ ਹਮਲਾ ਮਾਰੀਏ, ਇਹ ਧਰਤੀ ਨੂੰ ਬਚਾ ਕੇ ਰੱਖੀਏ, ਜਿੱਦਾਂ ਸਾਡੇ ਵੱਡੇ ਅੰਪਿਆਂ ਨੇ ਲੜਾਈਆਂ ਲੜ ਕੇ ਇਹ ਬਚਾ ਕੇ ਰੱਖੀ ਹੈ। ਬਾਪੂ ਜੀ ਭਗਵੰਤ ਮਾਨ ਸਰਕਾਰ ਬਾਰੇ ਕੀ ਕਹੋਗੇ? ਫੇ ਇਹ ਤਾਂ ਹੁਣ ਐਕਸਪੋਜ਼ ਹੋ ਰਹੇ ਆ ਉਹ ਇੱਕ ਤਰੀਕੇ ਨਾਲ, ਜਿਹੜੇ ਪਹਿਲਾਂ ਅੱਜ ਤੋਂ 5-6 ਸਾਲ ਪਹਿਲਾਂ ਜਦੋਂ ਸੱਤਾ 'ਚ ਨਹੀਂ ਸੀ ਉਦੋਂ ਬੁੱਢੇ ਨਾਲੇ ਦੀ ਗੱਲ ਕਰਦੇ ਸੀ ਕਿ ਐ ਕੈਂਸਰ ਹੁੰਦਾ ਹੈ, ਦੂਰ ਦੂਰ ਤੱਕ ਲੋਕਾਂ ਦੇ ਬਾਲ ਚਿੱਟੇ ਹੋ ਰਹੇ, ਲੋਕ ਮਰ ਰਹੇ ਆ, ਲੋਕਾਂ ਦੇ ਬੱਚੇ ਨਹੀਂ ਪੈਦਾ ਹੋ ਰਹੇ। ਹੁਣ ਉਹੋ ਹੀ ਤੁਹਾਨੂੰ ਡੱਕ ਰਹੇ ਨੇ ਜਿਹੜੇ ਇਸ ਤੇ ਮੋਰਚਾ ਲਾਉਣ ਲਈ ਅੱਗੇ ਆਉਂਦੇ ਨੇ। ਫਿਰ ਇੱਥੇ ਹੁਣ ਪੰਜਾਬ ਸਰਕਾਰ ਜਿਹੜੀ ਐਕਸਪੋਜ਼ ਹੋ ਰਹੀ ਹੈ ਉਹਦੇ ਬਾਰੇ ਕੀ ਕਹੋਗੇ? ਕੀ ਮਨਸ਼ਾ ਹੈ ਉਹਨਾਂ ਦੀ? ਇਹ ਮੇਰਾ ਖਿਆਲ ਹੈ ਕਿ ਇਹ ਤੇ ਬਹੁਤ ਸਾਡੀ ਬਦਕਿਸਮਤੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਜੀ ਜਿਹੜੇ ਸਾਡੇ ਮੁੱਖ ਮੰਤਰੀ ਬਣ ਗਏ, ਕਿਉਂਕਿ ਉਹਨਾਂ ਨੇ ਇਹੋ ਸਾਰੇ ਬੰਦੀ ਸਿੰਘਾਂ ਦੇ ਧਰਨਿਆਂ 'ਚ ਇਹ ਜਾਂਦੇ ਰਹੇ, ਬੇਅਦਬੀ ਦੇ ਮਸਲਿਆਂ 'ਚ ਇਹ ਹਾਜ਼ਰ ਹੁੰਦੇ ਰਹੇ ਕਿ ਜੀ ਇਹ ਸਰਕਾਰ ਧੱਕਾ ਕਰ ਰਹੀ ਹੈ, ਅਸੀਂ ਏਦਾਂ ਕਰਾਂਗੇ। ਨਸ਼ਿਆਂ ਦਾ ਮਾਮਲਾ ਸੀ, ਉਦੋਂ ਵੀ ਇਹ ਕਹਿੰਦੇ ਸੀ ਕਿ ਅਸੀਂ ਇੰਨੇ ਚਿਰ 'ਚ ਹੱਲ ਕਰਾਂਗੇ। ਕਿਸੇ ਮਸਲੇ ਨੂੰ ਵੀ ਟੱਚ ਨਹੀਂ ਕੀਤਾ, ਸਾਰਿਆਂ ਤੋਂ ਯੂ-ਟਰਨ ਕਰ ਗਏ, ਸਾਰਿਆਂ ਤੋਂ ਉਲਟੇ ਪਾਸੇ ਨੂੰ। ਜਿਹੜਾ ਨਸ਼ਾ ਘੱਟ ਸੀ ਉਹਨੂੰ ਵਧਾ ਦਿੱਤਾ, ਜਿਹੜਾ ਪਾਣੀ ਗੰਦਾ ਘੱਟ ਸੀ ਉਹਨੂੰ ਹੋਰ ਵਧਾ ਦਿੱਤਾ। ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਹੈ ਕਿ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਸਰਕਾਰਾਂ ਦਾ ਤਾਂ ਪਹਿਲਾਂ ਦਾ ਵੀ ਵੱਡਾ ਰੋਲ ਸੀ, ਪਰ ਉਹਨਾਂ ਨੇ ਕੋਈ ਲੰਮੇ ਸਮੇਂ 'ਚ ਜਿੰਨਾ ਨੁਕਸਾਨ ਕੀਤਾ, ਇਹਨਾਂ ਥੋੜੇ ਸਮੇਂ 'ਚ ਉਹਨਾਂ ਨੁਕਸਾਨ ਕਰ ਦਿੱਤਾ। ਜੀ ਸੋ ਇਹ ਤਾਂ ਹੈ। ਹੁਣ ਬਾਪੂ ਜੀ ਤੁਸੀਂ ਇੱਥੇ ਹਾਲੇ ਵੀ ਤੁਹਾਨੂੰ ਡਿਟੇਨ ਕਰਕੇ ਹੀ ਰੱਖਿਆ ਹੋਇਆ ਹੈ? ਹਾਂਜੀ, ਅਜੇ ਵੀ ਸਾਨੂੰ ਡਿਟੇਨ ਕੀਤਾ ਹੋਇਆ
ਤੇ ਜੀ ਚਲੋ ਜੀ ਕੋਈ ਜੀ ਸਾਡੇ ਡਿਟੇਨ ਹੋ ਗਏ, ਕੋਈ ਗੱਲ ਨਹੀਂ, ਅਸੀਂ ਡਿਟੇਨ ਵੀ ਹੋਈਏ, ਸਾਨੂੰ ਜੇਲ੍ਹਾਂ ਸੁੱਟਣ ਕੋਈ ਫਰਕ ਨਹੀਂ ਪੈਂਦਾ, ਪਰ ਸਾਡਾ ਹਾਂ ਪੰਜਾਬ ਬਚਣਾ ਚਾਹੀਦਾ। ਜੀ 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 ਸੋ ਠੀਕ ਹੈ ਬਾਪੂ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਨਾਲ ਬਾਗੀ ਜੀ ਹੋਣੇ ਨੇ ਤੁਹਾਡੇ, ਉਹਨਾਂ ਨਾਲ ਜੇ ਤੁਸੀਂ ਸਾਡੀ ਗੱਲਬਾਤ ਕਰਾ ਸਕੋ ਜੀ। ਸੋ ਹਾਂਜੀ, ਸਾਡੇ ਵਾਹਿਗੁਰੂ ਜੀ ਨਾਲ ਕਾ ਖਾਲਸਾ। ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਨਾਲ ਬਾਈ ਗੁਰਦੀਪ ਸਿੰਘ ਪੜਾਲ ਹੋਣੀ ਮੌਜੂਦ ਨੇ, ਬਾਗੀ ਕਿਸਾਨ ਯੂਨੀਅਨ ਬਾਗੀ ਦੇ ਜਥੇਬੰਦੀ ਤੋਂ ਆਉਂਦੇ ਨੇ, ਇਹ ਵੀ ਨਾਲ ਨੇ ਸਾਡੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਬਾਗੀ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ, ਜੋ ਕੁਝ ਅੱਜ ਹੋਇਆ, ਜਿਸ ਤਰੀਕੇ ਨਾਲ ਤੁਹਾਨੂੰ ਡਿਟੇਨ ਕੀਤਾ ਗਿਆ ਪੁਲਿਸ ਦੇ ਵੱਲੋਂ, ਇਸ ਸਮੇਂ ਵੀ ਤੁਸੀਂ ਬੰਦ ਹੋ, ਪੁਲਿਸ ਨੇ ਤੁਹਾਨੂੰ ਰੋਕ ਕੇ ਰੱਖਿਆ ਹੋਇਆ, ਕੀ ਕਹੋਗੇ ਇਸ ਸਾਰੇ ਤੇ? ਬਹੁਤ ਹੀ ਮੰਦਭਾਗਾ ਹੈ ਜੀ, ਜਿਸ ਤਰੀਕੇ ਨਾਲ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਵਾ ਪੰਜਾਬ ਦੇ ਵਿੱਚ ਸੁਰੱਖਿਆ ਦਿੱਤੀ ਜਾ ਰਹੀ ਆ, ਤੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਹੈਗਾ ਅਰੈਸਟ ਕੀਤਾ ਜਾ ਰਿਹਾ। ਇਹ ਸਭ ਕੁਝ ਪੰਜਾਬ ਦੇ ਵਿੱਚ ਹੋ ਰਿਹਾ। ਸਰਕਾਰਾਂ ਵੱਲੋਂ ਜਿੱਥੇ ਲੰਗਰ ਲਾਏ ਜਾ ਰਹੇ ਆ ਪ੍ਰਵਾਸੀਆਂ ਵਾਸਤੇ, ਉੱਥੇ ਹੀ ਉਹਨਾਂ ਨੂੰ ਇੱਕ ਸਟੇਜ ਲਾ ਕੇ ਦਿੱਤੀ ਗਈ ਆ ਕਿ ਤੁਸੀਂ ਸਟੇਜ ਲਾਓ, ਤੁਸੀਂ ਆਪਣੇ ਵਿਚਾਰ ਰੱਖੋ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਹੀ ਮੰਦਭਾਗੀ ਹੋ ਰਹੀ ਆ ਕਿ ਜਿਹੜੇ ਪੰਜਾਬ ਦੀ ਖਾਤਰ ਬੋਲਦੇ ਆ, ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ, ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ, ਉਹਨਾਂ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਅਰੈਸਟ ਕੀਤਾ ਜਾ ਰਿਹਾ ਜਾਂ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ। ਜੀ 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 ਸੋ ਪੰਡਾਲ ਸਾਹਿਬ, ਇਹ ਜਿਸ ਤਰੀਕੇ ਦੀ ਇਸ ਸਮੇਂ ਹੁਣ ਸਥਿਤੀ ਬਣੀ ਹੋਈ ਹੈ, ਕਹਿੰਦੇ ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰਾਂ ਨੂੰ ਪੈਰਲਲ ਲਿਆ ਕੇ ਖੜਾ ਕਰ ਦਿੱਤਾ, ਪੰਜਾਬੀਆਂ ਦੇ ਵੀ ਇੱਕ ਤਰ੍ਹਾਂ ਦਾ ਕਲੈਸ਼ ਵਾਲਾ ਮਾਹੌਲ ਬਣ ਜਾਵੇ, ਤੇ ਇਹ ਮੋਰਚੇ ਨੂੰ ਕੋਈ ਹੋਰ ਹੀ ਰੂਪ ਦੇ ਕੇ ਇਹਨੂੰ ਕਹਿ ਲਈਏ ਵੀ ਭਾਈਚਾਰਕ ਪਾੜੇ ਦੇ ਰੂਪ ਚ ਦਿਖਾ ਦਿੱਤਾ ਜਾਵੇ, ਜਾਂ ਕਿਸੇ ਵੀ ਤਰੀਕੇ ਨਾਲ ਮੰਨ ਲਓ। ਇੱਥੇ ਤੁਸੀਂ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਤੁਹਾਨੂੰ ਦੂਜੀ ਵਾਰੀ ਫੇਰ ਡਿਟੇਨ ਕਰ ਲਿਆ, ਛੱਡਦਿਆਂ ਬਾਅਦ ਦੁਬਾਰਾ ਫੇਰ ਡੱਕ ਲਿਆ। ਤੁਸੀਂ ਵੀ ਫੋਟੋ ਪਾਈ ਸੀ, ਮੈਂ ਦੇਖਿਆ, ਤੁਸੀਂ ਲਿਖਿਆ ਹੋਇਆ ਸੀ ਕਿ ਰਿਹਾ ਕਰ ਦਿੱਤਾ ਹੈ, ਪਰ ਹੁਣ ਫੇਰ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਰੋਕ ਲਿਆ ਜਾਂਦਾ ਹੈ। ਪੰਜਾਬ ਸਰਕਾਰ ਦੀ ਤੁਸੀਂ ਨਾਕਾਮੀ ਨੂੰ ਕਿਵੇਂ ਦੇਖਦੇ ਹੋ? ਇਹ ਜਿਹੜੀ ਸਾਰੀ ਹੋਈ ਹੈ, ਜਿੱਥੇ ਉਹਨਾਂ ਨੂੰ ਇਹਦੀ ਗੱਲ ਕਰਨੀ ਚਾਹੀਦੀ ਹੈ ਕਿ ਭਾਈ ਬੁੱਢਾ ਨਾਲਾ ਉਹਨਾਂ ਲੋਕਾਂ ਨੂੰ ਬਰਬਾਦ ਕਰਦਾ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ, ਤਾਂ ਤੁਸੀਂ ਉਹਨਾਂ ਬਾਰੇ ਕੀ ਕਹਿੰਦੇ ਹੋ ਇਹ ਸਾਰੇ? ਦੇਖੋ ਜੀ, ਜਿਹੜਾ ਬੁੱਢਾ ਨਾਲਾ ਹੈ 650 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਆਮ ਆਦਮੀ ਪਾਰਟੀ ਹੀ ਲੈ ਕੇ ਆਈ ਸੀਗੀ। ਉਹਦੇ ਵਿੱਚ ਤੁਸੀਂ ਪਿੱਛੇ ਜੇ ਦੇਖਿਆ ਹੋਣਾ, ਜਿਹੜਾ ਇਹਨਾਂ ਦਾ ਐਮਐਲਏ ਆ, ਲੋਕਲ ਐਮਐਲਏ ਆ ਗੋਗੀ, ਉਹਨੇ ਆਪਣੇ ਹੱਥੀਂ ਹੀ ਉਹ ਨੀਂਹ ਪੱਥਰ ਤੋੜਿਆ ਸੀ ਕਿ ਅਸੀਂ ਜਿਹੜਾ ਵਾਅਦਾ ਕਰਕੇ ਆਏ ਸੀਗੇ 600 ਕਰੋੜ 50 ਕਰੋੜ ਰੁਪਏ ਅਸੀਂ ਖਾ ਚੁੱਕੇ ਆ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਸਰਕਾਰਾਂ ਤੱਕ ਉਹ ਖਾਧਾ ਗਿਆ। ਅਸੀਂ ਲੁਧਿਆਣਾ ਵਾਸੀਆਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਨਹੀਂ ਕਰ ਸਕੇ, ਇਸ ਕਰਕੇ ਮੈਂ ਇਹਨੂੰ ਤੋੜ ਰਿਹਾ ਵਾਂ। ਜਿਹੜੀ ਸਰਕਾਰ ਦੀ ਭੂਮਿਕਾ ਦੀ ਗੱਲ ਕਰਦੇ ਕਿ ਸਰਕਾਰ ਦੀ ਜਿਹੜੀ ਭੂਮਿਕਾ ਹੈ ਬਹੁਤ ਹੀ ਨਿੰਦਣਯੋਗ ਹੈ, ਕਿਉਂਕਿ ਸਰਕਾਰ ਜਿਹੜੀ ਹੈਗੀ ਉਹ ਕਲੈਸ਼ ਕਰਾਉਣਾ ਚਾਹੁੰਦੀ ਹੈ, ਇਹਨੂੰ ਪੰਜਾਬੀ ਵਰਸਸ ਪ੍ਰਵਾਸੀ ਬਣਾਉਣਾ ਚਾਹੁੰਦੀ ਹੈ, ਜਾਂ ਸਿੱਖ ਵਰਸਸ ਪ੍ਰਵਾਸੀ ਬਣਾਉਣਾ ਚਾਹੁੰਦੀ ਹੈ। ਹੋਰ ਜਿਹੜਾ ਹੈਗਾ ਸਰਕਾਰ ਨੇ ਸਾਰਾ ਪਲੈਨਿੰਗ ਦੇ ਨਾਲ ਹੀ ਜਿਹੜਾ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਜੀ। ਇੱਕ ਹੋਰ ਗੱਲ ਹੈ ਪੜਾਲ ਸਾਹਿਬ, ਜਿਸ ਤਰੀਕੇ ਨਾਲ ਹੁਣ ਇੱਕ ਤਾਂ ਬੁੱਢਾ ਨਾਲਾ ਸਾਂਭਿਆ ਨਹੀਂ ਜਾ ਰਿਹਾ, ਜਿਹੜਾ ਕਿ ਪਵਿੱਤਰ ਸੀ, ਕਿਸੇ ਸਮੇਂ ਪਾਣੀ ਇਹਦਾ ਪੀਣ ਯੋਗ ਹਾਲਤ ਚ ਸੀ, ਇਸ ਸਮੇਂ ਤਾਂ ਇਹਨੂੰ ਨਾਲਾ ਕਿਹਾ ਜਾ ਰਿਹਾ। ਪਹਿਲਾਂ ਬੁੱਢਾ ਦਰਿਆ ਸੀ, ਇਹ ਨਾਲੇ ਦਾ ਰੂਪ ਧਾਰ ਗਿਆ। ਪਰ ਦੂਸਰੇ ਪਾਸੇ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਮਾਲਵਾ ਨਹਿਰ ਕੱਢਣੀ ਆ। ਕੱਲ ਨੂੰ ਮਾਲਵਾ ਨਹਿਰ ਜਿਹੜੀ ਕੱਢਣਗੇ, ਉਹਦੇ ਕੰਢੇ ਤੇ ਵੀ ਕੋਈ ਇੰਡਸਟਰੀ ਲੱਗ ਜੂ, ਉਹਦਾ ਪਾਣੀ ਵੀ ਇਦਾਂ ਹੀ ਗੰਦਲਾ ਹੋਊਗਾ, ਉਹਦਾ ਵੀ ਬੁਰਾ ਹਾਲ ਹੋਊਗਾ। ਕੀ ਲੱਗਦਾ, ਜਿਹੜੇ ਸਾਡੇ ਤੋਂ ਪਹਿਲਾਂ ਪਾਣੀ ਦੇ ਸਰੋਤ ਨੇ, ਉਹਨਾਂ ਦੀ ਸਾਂਭ ਸੰਭਾਲ ਪਹਿਲਾਂ ਜ਼ਰੂਰੀ ਹੈ, ਜਾਂ ਨਵਿਆਂ ਨੂੰ ਦੌੜਨਾ ਜ਼ਿਆਦਾ ਜ਼ਰੂਰੀ ਲੱਗਦਾ ਤੁਹਾਨੂੰ? ਨਹੀਂ ਜੀ, ਨਵਿਆਂ ਦੀ ਨਹੀਂ, ਜਿਹੜੀਆਂ ਪੁਰਾਣਾ ਸਾਡਾ ਪਾਣੀ ਹੈ, ਸਾਡਾ ਪੀਣਯੋਗ ਪਾਣੀ ਹੈ। ਕਿਉਂਕਿ ਜਿਹੜਾ ਇਹ ਬੁੱਢੇ ਅੱਜ ਨਾਲਾ ਕਿਹਾ ਜਾਂਦਾ, ਇਹ ਬੁੱਢਾ ਦਰਿਆ ਸੀਗਾ। ਬੁੱਢਾ ਜਿਹੜਾ ਦਰਿਆ ਹੈ, ਇਹਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਨਾਲਾ ਬਣਾ ਦਿੱਤਾ ਗਿਆ ਹੈ। ਬੁੱਢਾ ਨਾਲਾ ਬਣਾ ਕੇ ਉਹਨੂੰ ਹੁਣ ਜਿਹੜਾ ਹੈਗਾ ਪੂਰੇ ਦਾ ਪੂਰਾ ਪੋਲਿਊਸ਼ਨ, ਕੱਲ ਹੀ ਹਜੇ ਕੋਰਟ ਦਾ ਫੈਸਲਾ ਆਇਆ, ਜਿਹੜਾ ਗ੍ਰੀਨ ਟ੍ਰਿਬਿਊਨਲ ਦਾ ਕੱਲ ਹੀ ਫੈਸਲਾ ਆਇਆ, ਜਿਹਦੀ ਹੁਣ ਅਗਲੀ ਤਰੀਕ ਸ਼ਾਇਦ ਮਾਰਚ 2025 ਦੀ ਪਈ ਹੈ। ਉਹਦੇ ਵਿੱਚ ਕੋਰਟ ਨੇ ਸ਼ਰੇਆਮ ਇਹ ਗੱਲ ਕਹੀ ਕਿ ਜਿਹੜੇ 3 ਯੂਨਿਟ ਹੈਗੇ ਆ ਉਹ ਬੰਦ ਕੀਤੇ ਜਾਣ, ਤੇ ਸਾਡਾ ਜਿਹੜਾ ਪੁਰਾਣਾ ਫੈਸਲਾ ਉਹ ਕੰਟੀਨਿਊ ਹੈ। ਤੇ ਕੋਰਟ ਨੇ ਨਾਲ ਇਹ ਵੀ ਹਦਾਇਤ ਕੀਤੀ ਹੈ ਕਿ ਕਾਨੂੰਨ ਹੈ ਕਿ ਤੁਸੀਂ ਕਿਸੇ ਦਰਿਆ ਦੇ ਵਿੱਚ ਸਾਫ਼ ਪਾਣੀ ਵੀ ਨਹੀਂ ਪਾ ਸਕਦੇ। ਤੁਸੀਂ ਸਾਫ਼ ਪਾਣੀ ਵੀ ਦਰਿਆ ਦੇ ਵਿੱਚ ਨਹੀਂ ਪਾਇਆ ਜਾ ਸਕਦਾ। ਇੱਥੇ ਤਾਂ ਪੂਰੇ ਦਾ ਪੂਰਾ ਪੋਲਿਊਟ ਜਿਹੜਾ ਪਾਣੀ ਹੈ ਉਹ ਪਾਇਆ ਜਾ ਰਿਹਾ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਤੁਸੀਂ ਜੀਰਾ ਫੈਕਟਰੀ ਦੇਖੀ, ਕੱਲ ਅਸੀਂ ਹਮੀਰਾ ਜਿਹੜਾ ਇਥਨੋਲ ਪਲਾਂਟ ਲੱਗ ਰਿਹਾ, ਉਹਦੇ ਬਾਅਦ ਜਿਹੜਾ ਆਪਣਾ ਧਰਨਾ ਲਾਇਆ ਸੀਗਾ। ਇਹ ਸਾਰੇ ਦਾ ਸਾਰਾ ਇੱਕ ਪਲੈਨਿੰਗ ਦੇ ਤਹਿਤ ਪੰਜਾਬ ਦੇ ਪਾਣੀਆਂ ਨੂੰ ਜਿਹੜਾ ਖਰਾਬ ਕੀਤਾ ਜਾ ਰਿਹਾ, ਤੇ ਉਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੇ ਉੱਤੇ ਵਪਾਰ ਕੀਤਾ ਜਾਊਗਾ। ਇਸ ਤਰ੍ਹਾਂ ਅੱਜ ਗੱਲਾਂ ਚੱਲਦੀਆਂ ਨੇ ਨਾ ਕਿ ਭਾਈ ਹੁਣ ਜਿਹੜੀ ਤੀਸਰੀ ਜੰਗ ਲੱਗਣੀ ਹੈ, ਵਰਲਡ ਵਾਰ ਲੱਗਣੀ ਹੈ, ਉਹ ਪਾਣੀਆਂ ਦੇ ਉੱਪਰ ਲੱਗਣੀ ਹੈ। ਤੇ ਇਹ ਸਾਰਾ ਕੁਝ ਸਾਡੇ ਸਾਹਮਣੇ ਪਲਾਨ ਜਿਹੜਾ ਸਾਰਾ ਸਿਸਟਮ ਇਹ ਕੀਤਾ ਜਾ ਰਿਹਾ। ਜਿਹੜੀ ਮਾਲਵਾ ਨਹਿਰ ਦੀ ਗੱਲ ਕੀਤੀ ਜਾ ਰਹੀ ਹੈ, ਤੁਸੀਂ ਨਹਿਰਾਂ ਤਾਂ ਦੇਖੀਆਂ ਕਿ ਹਰੀਕੇ ਪੱਤਨ ਤੋਂ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਨਿਕਲ ਰਹੀਆਂ ਨੇ, ਉਹ ਗੰਗਾ ਨਗਰ ਤੱਕ। ਮੈਂ ਪਰਸੋਂ ਹੀ ਅਜੇ ਅਖਬਾਰ ਦੇ ਵਿੱਚ ਖਬਰ ਪੜ੍ਹ ਰਿਹਾ ਸੀਗਾ ਕਿ ਉੱਥੇ ਜੰਮਦੇ ਬੱਚਿਆਂ ਨੂੰ ਕੈਂਸਰ,
ਜੰਮਦੇ ਬੱਚਿਆਂ ਨੂੰ ਲਿਵਰ ਦਾ ਕੈਂਸਰ, ਮੂੰਹ ਦਾ ਕੈਂਸਰ, ਸਕਿਨ ਦਾ ਕੈਂਸਰ ਹੋ ਰਿਹਾ ਵਾ। ਉਹ ਸਾਰੀਆਂ ਚੀਜ਼ਾਂ ਗੱਲ ਨਹਿਰਾਂ ਕੱਢਣ ਦੀ ਨਹੀਂ ਹੈਗੀ, ਗੱਲ ਪਾਣੀਆਂ ਨੂੰ ਸੰਭਾਲਣ ਦੀ ਹੈਗੀ ਆ ਕਿ ਉਸ ਪਾਣੀ ਦੇ ਵਿੱਚ ਕੋਈ ਪੋਲਿਊਟ ਪਾਣੀ ਨਾ ਪਵੇ। ਅਸੀਂ ਜਦੋਂ ਛੋਟੇ ਹੁੰਦੇ ਸੀ ਚੂੜੀਆਂ ਭਰ ਕੇ ਉਹਨਾਂ ਨਾਲਿਆਂ ਦੇ ਵਿੱਚੋਂ, ਉਹਨਾਂ ਨਹਿਰਾਂ ਦੇ ਵਿੱਚੋਂ ਪੀਂਦੇ ਰਹੇ ਆ। ਦਰਿਆ ਦੇ ਕੰਢਿਆਂ ਤੇ 5-7 ਫੁੱਟ ਦਾ ਟੋਆ ਪੱਟ ਕੇ ਸਾਫ਼ ਪਾਣੀ ਆ ਜਾਂਦਾ ਸੀ, ਪਰ ਅੱਜ ਹਾਲਾਤ ਨੇ ਕਿ ਹਮੀਰਾ ਦੇ ਵਿੱਚ ਅਸੀਂ ਗੱਲ ਕਰ ਲਈਏ 480 ਫੁੱਟ ਤੋਂ ਸ਼ਰਾਬ ਨਿਕਲ ਰਹੀ ਏ। ਜੀਰੇ ਦੇ ਵਿੱਚ ਇਹੀ ਹਾਲਾਤ ਨੇ। ਇਹ ਜਿਹੜੀਆਂ ਆਪਣੀਆਂ ਕਹਿ ਰਹੇ ਕਿ ਵਿਕਾਸ ਹੋ ਰਿਹਾ ਇੰਡਸਟਰੀ ਨਾਲ, ਇਹ ਵਿਕਾਸ ਨਹੀਂਗਾ, ਇਹ ਵਿਨਾਸ਼ ਹੈ। ਇਹ ਵਿਨਾਸ਼ਕਾਰੀ ਇੰਡਸਟਰੀ ਲਾਈ ਜਾ ਰਹੀ ਹੈ। ਜੇ ਮੋਟਾ ਆਪਾਂ ਗੱਲ ਕਰੀਏ ਅੰਤ ਦੇ ਵਿੱਚ, ਹੁਣ ਇਹ ਦੱਸ ਦਿਓ ਕਿ ਜਦੋਂ ਤੁਹਾਨੂੰ ਡਿਟੇਨ ਕੀਤਾ ਗਿਆ, ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਪਿਤਾ ਜੀ ਦੇ ਨਾਲ ਹੀ ਸੀ ਜਾਂ ਤੁਹਾਨੂੰ ਅਲੱਗ ਤੋਂ ਡਿਟੇਨ ਕੀਤਾ? ਨਹੀਂ ਜੀ ਨਹੀਂ, ਅਸੀਂ ਤਾਂ ਪਹਿਲਾਂ ਇਹਨਾਂ ਦੇ ਨਾਲ, ਮਗਰ ਇਹਨਾਂ ਦੇ ਜਦੋਂ ਇਹਨਾਂ ਨੂੰ ਡਿਟੇਨ ਕੀਤਾ ਗਿਆ ਪਹਿਲਾਂ ਅਸੀਂ ਸਵੇਰੇ ਇਕੱਠੇ ਹੀ ਆਏ ਸੀਗੇ। ਉਸ ਤੋਂ ਬਾਅਦ ਜਦੋਂ ਇਹ ਥੋੜਾ ਸਾਡੇ ਤੋਂ ਵਿਛੜ ਜਾਂਦੇ ਨੇ, ਉਸ ਤੋਂ ਬਾਅਦ ਇਹਨਾਂ ਨੂੰ ਪਹਿਲਾਂ ਡਿਟੇਨ ਕੀਤਾ ਗਿਆ। ਸਾਨੂੰ ਇੱਥੇ ਗੁਰਦੁਆਰਾ ਸਾਹਿਬ ਜਿਹੜੀ ਆਪਣੀ 6ਵੀਂ ਪਾਤਸ਼ਾਹੀ ਡੇਲੋਂ ਦੇ ਵਿੱਚ ਡਿਟੇਨ ਕੀਤਾ ਗਿਆ ਹੁਣ ਪੁਲਿਸ ਵੱਲੋਂ। ਬਾਗੀ ਜੀ ਇਹ ਜ਼ਰੂਰ ਦੱਸ ਦਿਓ ਅੰਤ ਦੇ ਵਿੱਚ, ਆਖਰੀ ਸਵਾਲ ਹੈ ਮੇਰਾ, ਕਿ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤੁਹਾਨੂੰ ਪਹਿਲੇ ਸੱਟੇ ਦੇਖਦਿਆਂ ਕਿਹੋ ਜਿਹੀ ਭਾਵਨਾ ਆਉਂਦੀ ਹੈ? ਕਿਉਂਕਿ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਮੋਹਰਿਓਂ ਪ੍ਰਵਾਸੀ ਮਜ਼ਦੂਰ ਹੈ ਜਿਹੜੇ, ਉਹਨਾਂ ਨੂੰ ਵੀ ਸਾਹਮਣੇ ਖੜਾ ਕਰ ਦਿੱਤਾ ਗਿਆ ਲਿਆ ਕੇ, ਵੀ ਵੱਡੀ ਗਿਣਤੀ 'ਚ ਉਹ ਵੀ ਪਹੁੰਚੇ ਹੋਏ ਨੇ, ਉਹਨਾਂ ਦੀਆਂ ਸਟੇਜਾਂ ਲੱਗੀਆਂ ਹੋਈਆਂ ਨੇ। ਕੀ ਇਹ ਗੱਲ ਸਹੀ ਹੈ ਕਿ ਉਹ ਵੀ ਆਪਣੇ ਪੂਰੇ ਤਿਆਰੀ 'ਚ ਨੇ, ਵੀ ਪ੍ਰੋਟੈਸਟ ਕਰਨ ਦੀ ਲਾ ਲਓ ਜਾਂ ਫਿਰ ਵਿਰੋਧ ਕਰਨ ਦੀ ਲਾ ਲਓ? ਕਿਹੋ ਜਿਹੀ ਤਿਆਰੀ ਸੀ ਮੋਹਰਿਓਂ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਕਰਾਈ ਗਈ ਮੰਨੀ ਜਾ ਰਹੀ ਹੈ? ਪ੍ਰੋਟੈਸਟ ਕਰਨ ਦੀ ਤਿਆਰੀ ਨਹੀਂ, ਉਹ ਇੱਕ ਭਰਾ ਮਾਰੂ ਜੰਗ ਜਿਹਨੂੰ ਅਸੀਂ ਕਹਿ ਰਹੇ ਨੇ, ਉਹ ਭਰਾ ਮਾਰੂ ਜੰਗ ਜਿਹੜੀ ਸਰਕਾਰਾਂ ਵੱਲੋਂ ਪ੍ਰੀ ਪਲਾਨਡ ਤਰੀਕੇ ਨਾਲ ਕੀਤੀ ਜਾ ਰਹੀ ਹੈ। ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੂਰੀ ਪਲੈਨਿੰਗ ਦੇ ਤਹਿਤ ਹੀ ਉਹਨਾਂ ਨੂੰ ਸਟੇਜਾਂ ਲਾ ਕੇ ਦਿੱਤੀਆਂ ਗਈਆਂ, ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ, ਉਹਨਾਂ ਵਾਸਤੇ ਪ੍ਰੋਟੈਸਟ ਦਾ ਪ੍ਰਬੰਧ ਕੀਤਾ ਗਿਆ, ਉਹਨਾਂ ਨੂੰ ਸਿਕਿਉਰਿਟੀਆਂ ਦਿੱਤੀਆਂ ਜਾ ਰਹੀਆਂ ਨੇ। ਇੱਥੇ ਜਿਹੜਾ ਵੀ ਬੰਦਾ ਉੱਥੇ ਦਾ ਇੱਕ ਜ਼ਰੂਰ ਹੋਰ ਗੱਲ ਦੱਸ ਦਿਓ ਭੰਡਾਲ ਸਾਹਿਬ, ਇਹ ਜ਼ਰੂਰ ਦੱਸ ਦਿਓ ਕਿ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਸਟੇਜਾਂ ਲੱਗੀਆਂ ਹੋਈਆਂ ਨੇ ਉਹਨਾਂ ਦੀਆਂ, ਉਹ ਪ੍ਰੋਟੈਸਟ ਕਰਨ ਨੂੰ ਜ਼ਾਹਰਾ ਤੌਰ ਤੇ ਲੱਗੀਆਂ ਹੋਣਗੀਆਂ, ਪਰ ਇਹਦੇ 'ਚ ਇਹ ਦੱਸ ਦਿਓ ਕਿ ਉਹਨਾਂ ਦੇ ਕਿਸੇ ਲੀਡਰ ਨੂੰ ਵੀ ਡਿਟੇਨ ਕੀਤਾ ਗਿਆ ਪੁਲਿਸ ਦੇ ਵੱਲੋਂ ਵੀ ਭਾਈ ਤੁਸੀਂ ਵੀ ਕਲੈਸ਼ ਕਰਨ ਦੀ ਤਿਆਰੀ 'ਚੋਂ? ਨਹੀਂ ਜੀ ਨਹੀਂ, ਉਹਨਾਂ ਨੂੰ ਤਾਂ ਪਲੈਨਿੰਗ ਨਾਲ ਉੱਥੇ ਲਿਆਂਦਾ ਜਾ ਰਿਹਾ। ਕਿਸੇ ਲੀਡਰ ਨੂੰ, ਉਹਨਾਂ ਦੇ ਜਿਹੜੇ ਪ੍ਰਵਾਸੀਆਂ ਦੇ ਜਾਂ ਆਪਾਂ ਇੰਡਸਟਰੀ ਵਾਲਿਆਂ ਦੇ ਲਾ ਲਈਏ, ਕਿਸੇ ਵੀ ਲੀਡਰ ਨੂੰ ਅਰੈਸਟ ਨਹੀਂ ਕੀਤਾ ਗਿਆ। ਉਹਨਾਂ ਨੂੰ ਸ਼ਰੇਆਮ ਖੁੱਲ੍ਹੇਆਮ ਜਿਹੜੀ ਹੈਗੀ ਆ ਉਹ ਪ੍ਰੋਟੈਸਟ ਦੀ ਜਾਂ ਸਟੇਜ ਆਪ ਖੁਦ ਲਗਾ ਕੇ ਦਿੱਤੀ ਗਈ ਆ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ। ਜੀ, ਇਹ ਸਟੇਟ ਦਾ ਦੋਹਰਾ ਚਿਹਰਾ ਕਹਿ ਲਈਏ ਫਿਰ ਆਪਾਂ। ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਸੱਤਾ ਚ ਆਉਣ ਤੋਂ ਵੀ ਭਾਈ ਇਹਦੇ ਨਾਲ ਕੈਂਸਰ ਹੁੰਦਾ ਹੈ, ਲੋਕਾਂ ਦੇ ਨਿਆਣੇ ਨਹੀਂ ਪੈਦਾ ਹੋ ਰਹੇ, ਜਿਹੜੇ ਪੈਦਾ ਹੋ ਰਹੇ ਨੇ ਉਹਨਾਂ ਦੇ 5 ਸਾਲ ਦੀ ਉਮਰ 'ਚ ਹੀ ਬਾਲ ਚਿੱਟੇ ਹੋਣ ਲੱਗ ਜਾਂਦੇ ਨੇ, ਕੈਂਸਰ ਹੋਣ ਲੱਗ ਜਾਂਦਾ ਹੈ। ਇੱਥੋਂ ਤੱਕ ਕਿ ਬੀਤੇ ਦਿਨੀ ਇਹ ਵੀ ਰਿਪੋਰਟ ਇੱਕ ਮੈਂ ਪੜ੍ਹ ਰਿਹਾ ਸੀ, ਉਸ ਦੇ ਵਿੱਚ ਇਹ ਸੀ ਕਿ ਜਿਹੜਾ ਬੁੱਢਾ ਨਾਲਾ ਹੈ, ਇਸ ਦੇ ਜਦੋਂ ਅੱਗੇ ਜਾ ਕੇ ਇੱਕ ਮੱਛੀਆਂ ਦੇ ਸੈਂਪਲ ਲਏ ਗਏ ਤੇ ਮੱਛੀਆਂ ਨੂੰ ਵੀ ਮੂੰਹ ਦਾ ਕੈਂਸਰ ਹੋਇਆ ਇਹੋ ਜਿਹੀ ਸਥਿਤੀ ਹੈ। ਤੇ ਫਿਰ ਸਟੇਟ ਦੀ ਕਾਰਸਤਾਨੀ ਨੂੰ ਕਿਵੇਂ ਵੇਖਦੇ ਹੋ, ਦੋਹਰੇ ਚਿਹਰੇ ਨੂੰ ਕਿਵੇਂ ਵੇਖਦੇ ਹੋ ਤੁਸੀਂ? ਇਹ ਸਾਰੇ ਸਟੇਟ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਚੁੱਕਿਆ ਹੈ ਜੀ। ਕਾਰਪੋਰੇਟ ਪੱਖੀ ਜਿਹੜੀਆਂ ਸਰਕਾਰਾਂ ਨੇ, ਕਾਰਪੋਰੇਟ ਪੱਖੀ ਜਿਹੜਾ ਚਿਹਰਾ ਹੈ ਉਹ ਸਟੇਟ ਦਾ ਨੰਗਾ ਹੋ ਚੁੱਕਿਆ। ਕਿ ਕਿਸ ਤਰ੍ਹਾਂ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ। ਕਿਉਂਕਿ WTO ਦੀਆਂ ਜਿਹੜੀਆਂ ਨੀਤੀਆਂ ਨੇ, ਉਹਨਾਂ ਨੀਤੀਆਂ ਨੂੰ ਲਿਆਉਣ ਦੇ ਲਈ ਕਿਤੇ ਨਾ ਕਿਤੇ ਜਿਹੜੀ ਇਹ ਪੰਜਾਬ ਸਰਕਾਰ ਹੈ ਉਹ ਪੱਬਾਂ ਭਾ ਰਹੇ, ਤੇ ਉਹਨਾਂ ਹੀ ਨੀਤੀਆਂ ਦੇ ਉੱਤੇ ਇਹ ਕੰਮ ਕਰ ਰਹੀ ਹੈ ਜੋ WTO ਕਹਿ ਰਹੀ ਹੈ। ਕਿਉਂਕਿ ਪੰਜਾਬ ਨੂੰ ਇੱਕ ਪ੍ਰਯੋਗਸ਼ਾਲਾ ਬਣਾਇਆ ਗਿਆ, ਚਾਹੇ ਉਹ ਸਮਾਰਟ ਮੀਟਰਾਂ ਦੀ ਗੱਲ ਕਰ ਲਈਏ, ਚਾਹੇ ਹਰੀ ਕ੍ਰਾਂਤੀ ਦੀ ਗੱਲ ਕਰ ਲਈਏ, ਚਾਹੇ ਕਿਸੇ ਤਾਂ ਆਪਣੀ ਮੰਡੀਕਰਨ ਸਿਸਟਮ ਤੋੜਨ ਦੀ ਗੱਲ ਕਰ ਲਈਏ, ਇੱਕ ਪ੍ਰਯੋਗਸ਼ਾਲਾ, ਚਾਹੇ ਆਪਾਂ ਇੰਡਸਟਰੀ ਦੀ ਗੱਲ ਕਰ ਲਈਏ, ਇੱਕ ਪ੍ਰਯੋਗਸ਼ਾਲਾ ਦੇ ਤੌਰ ਤੇ ਹੀ ਵਰਤਿਆ ਜਾ ਰਿਹਾ ਪੰਜਾਬ ਨੂੰ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਜੀ ਸੋ ਭੰਡਾਲ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਨਾਲ ਮੁੜ ਤੋਂ ਜੁੜਾਂਗੇ, ਤੁਸੀਂ ਸਾਨੂੰ ਪਲ ਪਲ ਦੀ ਜਾਣਕਾਰੀ ਇਦਾਂ ਹੀ ਦਿੰਦੇ ਰਹੋ ਜਦੋਂ ਵੀ ਅਸੀਂ ਤੁਹਾਡੇ ਨਾਲ ਸੰਪਰਕ ਸਾਧਦੇ ਹਾਂ। ਸੋ ਜੋ ਵੀ ਤੁਸੀਂ ਜਾਣਕਾਰੀ ਦਿੱਤੀ ਹੈ ਅਸੀਂ ਸਾਰੇ ਦਰਸ਼ਕਾਂ ਦੇ ਨਾਲ ਹੁਣੇ ਸਾਂਝੇ ਕਰ ਰਹੇ ਹਾਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਫਤਿਹ। ਸੋ ਇਹ ਸਨ ਸਾਡੇ ਨਾਲ ਭਾਈ ਸਰਦਾਰ ਤਰਸੇਮ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ MP ਖਡੂਰ ਸਾਹਿਬ ਉਹਨਾਂ ਦੇ ਪਿਤਾ ਜੀ, ਤੇ ਉਸ ਤੋਂ ਬਾਅਦ ਗੱਲਬਾਤ ਗੁਰਦੀਪ ਸਿੰਘ ਭੰਡਾਲ ਭਾਰਤੀ ਕਿਸਾਨ ਯੂਨੀਅਨ ਬਾਗੀ ਤੋਂ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੇ ਗੱਲਬਾਤ ਕੀਤੀ ਹੈ। ਤੇ ਗੱਲਬਾਤ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਕਿਸ ਤਰੀਕੇ ਦੀ ਸਥਿਤੀ ਲੁਧਿਆਣੇ ਦੇ ਵਿੱਚ ਤਾਜਪੁਰ ਰੋਡ ਦੇ ਉੱਪਰ ਬਣਾਈ ਗਈ। ਜਦੋਂ ਕਾਲੇ ਪਾਣੀ ਦੇ ਮੋਰਚੇ ਨੂੰ ਲਾਉਣ ਦੇ ਲਈ ਉੱਥੇ ਪੰਜਾਬੀ ਪਹੁੰਚਦੇ ਨੇ ਤਾਂ ਇੱਕ ਤਰੀਕੇ ਦੀ ਆਪਸੀ ਕਲੈਸ਼ ਕਰਾਉਣ ਦੀ ਵੀ ਕੋਸ਼ਿਸ਼ ਹੋਈ ਹੈ। ਸਾਰੀਆਂ ਗੱਲਾਂ ਤੁਸੀਂ ਉਹਨਾਂ ਦੇ ਜ਼ੁਬਾਨੀ ਸੁਣੀਆਂ ਨੇ, ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਅਤੇ ਇਹ ਸਾਰੀ ਰਿਪੋਰਟ ਦੇਖ ਕੇ ਤੁਸੀਂ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ? ਆਪਣੀ ਵਿਚਾਰਰਾਈ ਟਿੱਪਣੀਆਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।